ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੋ ਅੱਜ ਦਾ ਅਗਲਾ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਹੜੇ ਉਹ 12 ਲੋਕ ਨੇ, ਕਿਹੜੇ ਉਹ 12 ਵਿਅਕਤੀ ਨੇ ਜਿਨ੍ਹਾਂ ਨੇ ਭਾਰਤ ਨੂੰ ਤਬਾਹੀ ਦੇ ਕੰਢੇ ਤੇ ਲੈ ਕੇ ਆਂਦਾ ਹੈ। ਸੋ ਵਾਸ਼ਿੰਗਟਨ ਡੀਸੀ ਦੇ ਇੱਕ ਪ੍ਰਮੁੱਖ ਰਸਾਲੇ ਦੇ ਵਿੱਚ ਇੱਕ ਲੇਖ ਛਪਿਆ ਹੈ, ਉਸ ਵਿੱਚ ਇਹ ਸਭ ਬਿਆਨ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਨਾਲ ਇਹ ਵੀ ਦੱਸ ਦਈਏ ਕਿ ਇੱਥੇ ਟਾਈਮ ਦਾ ਵੀ ਫਰਕ ਪੈ ਗਿਆ, 1 ਘੰਟਾ ਅੱਗੇ ਟਾਈਮ ਹੋ ਗਿਆ ਹੈ। ਸੋ ਮੈਂ ਦੇਖ ਰਹੀ ਸੀ ਕਿ ਸਾਡੇ ਵਿਊਅਰਸ਼ਿਪ ਬਹੁਤ ਜ਼ਿਆਦਾ ਘੱਟ ਹੈ, ਆਈ ਥਿੰਕ ਬਹੁਤ ਟਾਈਮਿੰਗ ਦੇ ਕਰਕੇ ਹੀ ਘੱਟ ਹੈ। ਸੋ ਅਸੀਂ ਤੁਹਾਨੂੰ ਦੱਸ ਦਈਏ ਕਿ 1 ਘੰਟਾ ਅੱਗੇ ਚਲਾ ਗਿਆ ਹੈ ਅਮਰੀਕਾ ਦਾ ਜੋ ਟਾਈਮ ਹੈ। ਸੋ ਦੇਖ ਰਹੇ ਨਾ ਕਿਹੜਾ ਟਾਈਮ ਤੁਹਾਨੂੰ ਸੂਟ ਕਰਦਾ ਹੈ। ਸੋ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਸਾਡਾ ਪ੍ਰੋਗਰਾਮ ਲਾਈਵ ਜ਼ਰੂਰ ਦੇਖੋ ਐਂਡ ਆਪਣੇ ਕਮੈਂਟਸ ਸਾਨੂੰ ਭੇਜੋ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਅਨਾਉਂਸ ਨਹੀਂ ਕਰ ਸਕੇ, ਤੁਸੀਂ ਵੀ ਹੁਣੇ ਕਰ ਰਹੇ ਹੋ ਜੀ ਕਿ 8 ਮਾਰਚ ਨੂੰ ਜਿਹਨੂੰ ਅਮਰੀਕਾ ਦੇ ਵਿੱਚ ਲਾਈਟ ਸੇਵਿੰਗ ਬਿਗਿਨਸ ਦੇ ਨਾਂ ਨਾਲ ਸ਼ੁਰੂ ਹੁੰਦਾ ਹੈ, ਜ਼ਾਹਰ ਹੁੰਦਾ ਹੈ ਕਿ ਉਸ ਦਿਨ ਘੜੀਆਂ 1 ਘੰਟਾ ਅੱਗੇ ਕਰ ਦਿੱਤੀਆਂ ਜਾਂਦੀਆਂ। ਸੋ ਸਾਡੇ ਬਹੁਤ ਸਾਰੇ ਵਿਊਅਰ ਜਿਹੜੇ ਖਾਸ ਤੌਰ ਤੇ ਪਾਕਿਸਤਾਨ ਜਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਜਾਂ ਭਾਰਤ 'ਚ ਨੇ, ਉਹਨਾਂ ਨੂੰ ਜੇ ਉਹ ਪਹਿਲਾਂ ਸਵੇਰ ਵੇਲੇ ਜਿਹੜੇ ਵੀ ਟਾਈਮ ਉੱਠਦੇ ਸੀ ਉਹਦੇ ਤੋਂ ਵੀ ਘੰਟਾ ਪਹਿਲਾਂ ਉਹਨਾਂ ਨੂੰ ਉੱਠਣਾ ਪੈਣਾ। ਤੇ ਯੂਰਪ ਦੇ ਵਿੱਚ ਵੀ ਇਹ ਜਿਹੜਾ ਹੈ 1 ਘੰਟੇ ਦਾ ਫਰਕ ਉਸ ਲਿਹਾਜ਼ ਦੇ ਨਾਲ ਹੀ ਉਹਨਾਂ ਦੇ ਲਈ ਹੋਏਗਾ। ਸੋ ਹੁਣ ਹਰ ਇੱਕ ਦਾ ਜ਼ੋਨ ਵਾਈਜ਼ ਤਾਂ ਮੈਂ ਟਾਈਮ ਨਹੀਂ ਦੱਸ ਸਕਾਂਗਾ ਇਸ ਵੇਲੇ, ਲੇਕਿਨ ਜਿਹੜਾ ਵੀ ਟਾਈਮ ਸੀ ਅੱਗੇ ਤੁਸੀਂ ਦੇਖਦੇ ਹੋ ਉਸ ਤੋਂ 1 ਘੰਟਾ ਪਹਿਲੇ ਤੁਸੀਂ ਔਨ ਕਰੋ। ਔਰ ਜ਼ਾਹਰ ਹੈ ਕਿ ਵੀ ਇਹ ਥੋੜੀ ਜਿਹੀ ਇਨਕਨਵੀਨੀਅੰਸ ਤਾਂ ਹੁੰਦੀ ਹੈ, ਲੇਕਿਨ ਹੁਣ ਅਮਰੀਕਨਾਂ ਨੇ ਬਣਾਇਆ ਹੋਇਆ ਕਿ ਵੀ ਉਹਨਾਂ ਨੇ ਹਨੇਰੇ ਦਾ ਟਾਈਮ ਘਟਾਣਾ ਹੈ ਤੇ ਰੋਸ਼ਨੀ ਦਾ ਵਧਾਣਾ ਹੈ, ਔਰ ਇਹਨੂੰ ਕਹਿੰਦੇ ਹੀ ਲਾਈਟ ਸੇਵਿੰਗ। ਭਾਰਤ ਤਬਾਹੀ ਦੇ ਦਹਾਨੇ ਦੇ ਉੱਤੇ ਖੜਾ ਹੈ, ਬਿਲਕੁਲ। ਔਰ ਇਹ ਗੱਲ ਅਸੀਂ ਨਹੀਂ ਕਹਿੰਦੇ ਜਾਂ ਕਸ਼ਮੀਰੀ ਜਾਂ ਦੂਸਰੇ ਪਾਕਿਸਤਾਨੀ ਜਾਂ ਜਿਹੜੇ ਜਿਨ੍ਹਾਂ ਦੇ ਉੱਤੇ ਤਾਂ ਇਹ ਕਿਹਾ ਜਾ ਸਕਦਾ ਹੈ ਜੀ ਇਹਨਾਂ ਦਾ ਬਾਇਜ਼ ਹੈ, ਜਾਂ ਅਸੀਂ ਤਾਂ ਹਰ ਚੀਜ਼ 'ਚੋਂ ਦੇਖਦੇ ਹਾਂ ਕਿ ਭਾਰਤ ਟੁੱਟਣ ਜਾ ਰਿਹਾ। ਪੋਲੀਟੀਕੋ ਕੈਪੀਟਲ ਹਿੱਲ ਦੇ ਉੱਤੇ ਜਿਹੜੀਆਂ 2 ਪਬਲੀਕੇਸ਼ਨ ਜਿਹਨੂੰ ਹਰ ਕਾਂਗਰਸਮੈਨ ਪੜ੍ਹਦਾ ਹੈ ਔਰ ਹਰ ਜੋ ਵੀ ਉੱਥੇ ਹੂਐਵਰ ਮੈਟਰਸ, ਇਹਨੂੰ ਬੈਲਟਵੇ ਦੇ ਅੰਦਰ ਕਹਿੰਦੇ ਨੇ, ਇੱਕ ਪ੍ਰੋਮੀਨੈਂਟ ਪਬਲੀਕੇਸ਼ਨ ਹੈ ਪੋਲੀਟੀਕੋ, ਉਹਦਾ ਨਾਂ ਹੀ ਪੋਲੀਟੀਕੋ ਹੈ। ਔਰ ਉਹਦੇ 'ਚ ਇਨਸਾਈਡ ਸਟੋਰੀਜ਼ ਵੀ ਹੁੰਦੀਆਂ ਨੇ, ਕਈ ਵਾਰੀ ਸਨਸਨੀਖੇਜ ਵੀ ਹੁੰਦੀਆਂ, ਔਰ ਇਹਦੇ 'ਚ ਟਰੂ ਪਿਕਚਰ ਵੀ ਹੁੰਦੀ ਹੈ। ਔਰ ਮਿਸਟਰ ਟੁਨਕੂ ਵਰਦਰਾਜਨ ਜਿਹੜੇ ਕਿ ਕੰਟਰੀਬਿਊਟਿੰਗ ਐਡੀਟਰ ਨੇ ਇਸ ਪੋਲੀਟੀਕੋ ਦੇ, ਉਹਨਾਂ ਦੀ ਇੱਕ ਬੜੀ ਡੀਟੇਲਡ ਲਿਖਤ ਜਿਹਨੂੰ ਅਸੀਂ ਸਾਰੀ ਤਾਂ ਨਹੀਂ ਡਿਸਕਸ ਕਰ ਸਕਾਂਗੇ, ਲੇਕਿਨ ਜਦੋਂ ਮੈਂ ਇਸ ਕਿਸਮ ਦਾ ਕੋਈ ਆਰਟੀਕਲ ਪਿਕ ਕਰਦਾ ਤਾਂ ਮਕਸਦ ਇਹ ਹੁੰਦਾ ਕਿ ਜਿਹਨਾਂ ਦਾ ਇੰਟਰਸਟ ਹੈ ਪੜ੍ਹਨ ਦੇ ਵਿੱਚ, ਉਹ ਜਾ ਕੇ ਅੱਜ ਕੱਲ੍ਹ ਤੁਸੀਂ ਗੂਗਲ ਕਰੋ ਤੇ ਸਾਰੇ ਦਾ ਸਾਰਾ ਸਾਹਮਣੇ ਆ ਜਾਂਦਾ। ਸੋ ਉਹਨੇ ਜਿਹੜਾ ਇੱਕ ਐਡੀਟੋਰੀਅਲ ਇਸ ਦੇ ਉੱਤੇ ਲਿਖਿਆ ਹੈ ਮਿਸਟਰ ਵਰਦਰਾਜਨ ਨੇ, ਜਿਹਦਾ ਹੈਡਿੰਗ ਦਿੱਤਾ ਉਹਨੇ ਡਰਟੀ ਡਜ਼ਨ, ਗੰਦੇ 12, ਦਰਜਨ 'ਚ 12 ਹੁੰਦੇ ਨੇ। ਫਿਰ ਸਬ ਹੈਡਿੰਗ ਹੈ 12 ਪੀਪਲ ਐਂਡ ਥਿੰਗਸ ਦੈਟ ਹੈਵ ਰੂਇਨਡ ਇੰਡੀਆ। ਇਹ ਨਹੀਂ ਕਿ ਅੱਗੋਂ ਚੱਲਿਆ ਜਿਹਨੇ ਆਲਰੇਡੀ ਰੂਇਨ ਕਰ ਦਿੱਤਾ ਇੰਡੀਆ ਨੂੰ, ਐਸੇ ਕਿਹੜੀਆਂ 12 ਸੰਸਥਾਵਾਂ ਔਰ ਉਹਨਾਂ ਸੰਸਥਾਵਾਂ ਨਾਲ ਜੁੜੇ ਬੰਦੇ ਨੇ। ਸੋ ਉਹਦੀ ਜੋ ਉਹਨੇ ਸ਼ੁਰੂਆਤ ਹੀ ਕੀਤਾ ਹੈ, ਨਰਿੰਦਰ ਮੋਦੀ, ਇੰਡੀਆਜ਼ ਹਿੰਦੂ ਫੰਡਾਮੈਂਟਲਿਸਟ ਪ੍ਰਾਈਮ ਮਿਨਿਸਟਰ, ਸਟ੍ਰਟਸ ਅਪੋਨ ਦਾ ਗਲੋਬਲ ਸਟੇਜ ਪ੍ਰੀਚਿੰਗ ਹਿਜ਼ ਕੰਟਰੀਜ਼ ਵਰਚੂਜ਼, ਕਿ ਇਹ ਹਿੰਦੂ ਫੰਡਾਮੈਂਟਲਿਸਟ ਪ੍ਰਾਈਮ ਮਿਨਿਸਟਰ ਜਿਹੜਾ ਦੁਨੀਆ ਦੇ ਵਿੱਚ ਟਰ ਟਰ ਕਰਦਾ ਫਿਰਦਾ ਹੈ, ਇਤਰਾਂਦਾ ਫਿਰਦਾ ਹੈ ਇਹ ਕਹਿਣ ਦੇ ਲਈ ਜੀ ਭਾਰਤ ਦੇ ਕੀ ਵਰਚੂ ਨੇ। These include democracy, economic growth, the demographic dividend of a youthful workforce in an aging world, and sweetly enough yoga। ਆ ਜਿਹੜੇ 4 ਉਹ ਸੌਦਾ ਵੇਚਦਾ ਹੈ ਜਿਹੜਾ ਟਰ ਟਰ ਕਰਦੇ ਆ, ਜਿਹਦੇ 'ਚ ਭਾਰਤ ਦੀ ਇਕਨੋਮਿਕਲ ਗਰੋਥ ਔਰ ਬੜਾ ਜਿਹੜਾ ਅਸੀਂ ਵਰਕ ਫੋਰਸ ਹੈ ਸਾਡੇ ਕੋਲ, ਜਦੋਂ ਦੁਨੀਆ 'ਚ ਬੁੱਢੇ ਜ਼ਿਆਦਾ ਹੋ ਰਹੇ ਨੇ, ਔਰ ਯੋਗਾ, ਇਹ ਉਹਦਾ ਵੇਚਣ ਦਾ ਸੌਦਾ। ਯੈਟ with an economy that lost its luster, ਉਹ ਇਕੋਨਮੀ ਜਿਸ ਦੀ ਚਮਕ ਖਤਮ ਹੋ ਗਈ, ਲਾਰਜ ਸਕੇਲ ਯੂਥ ਅਨਇੰਪਲੋਇਡ, ਵੱਡੀ ਗਿਣਤੀ 'ਚ ਬੇਰੁਜ਼ਗਾਰ ਨੌਜਵਾਨ, ਇੱਕ ਕਲੈਪਸ ਆਫ ਪੋਲੀਟੀਕਲ ਰਾਈਟਸ ਜਿੱਥੇ ਸਾਰੇ ਸਿਆਸੀ ਹਕੂਕ ਹੀ ਖੋਹ ਲਏ ਗਏ ਨੇ, ਐਂਡ ਥਗਸ ਫਰੋਮ ਮੋਦੀਜ਼ ਪਾਰਟੀ ਪ੍ਰੈਕਟਿਸਿੰਗ
the pogrom asana in their dealings with Muslim fellow citizens, India has become a land of civic and moral decline. ਇਹਨੇ ਬੜਾ ਸੋਹਣਾ ਲਫ਼ਜ਼ ਯੂਜ਼ ਕੀਤਾ, ਪੋਗਰੋਮ ਆਸਨਾ। ਹੁਣ ਜਿਹੜੇ ਯੋਗਾ ਨੇ, ਯੋਗਾ 'ਚ ਆਸਨ ਹੁੰਦੇ ਨੇ, ਤੇ ਜੋ ਉਹਨਾਂ ਨੇ ਦਿੱਲੀ 'ਚ ਕੀਤਾ ਹੈ, ਜਿਵੇਂ ਨਾਜ਼ੀਆਂ ਨੇ ਯਹੂਦੀਆਂ ਦੇ ਪੋਗਰੋਮ ਕੀਤੇ, ਜਿਪਸੀਆਂ ਦੇ ਕੀਤੇ, ਉਹਨੇ ਕਿਹਾ ਵੀ ਇਹ ਯੋਗਾ ਹੀ ਹੈ, ਪਰ ਯੋਗਾ ਦਾ ਆਸਣ ਜਿਹੜਾ ਉਹ ਵਾਈਪ ਆਊਟ ਕਰਨਾ ਹੈ। ਉਹਦੇ ਨਾਲ ਜਿਹੜਾ ਅੱਜ ਜੇ ਭਾਰਤ ਨੂੰ ਕਿਸੇ ਨੇ ਰੈਫਰ ਕਰਨਾ ਹੈ ਤੇ ਉਹ ਸਿਵਲ ਐਂਡ ਮੋਰਲ ਡਿਕਲਾਈਨ, ਇਹ ਬਹੁਤ ਸਟਰੋਂਗ ਓਪਨਿੰਗ ਹੈ ਇਹ ਸਾਰੇ ਦੀ। ਫਿਰ ਕਹਿੰਦਾ ਰਿਮਾਰਕੇਬਲੀ parts of Delhi is rioted and burned unchecked even during a recent state visit by US President Donald Trump, with 42 people, mostly Muslim, hacked, beaten or shot to death. What follows is a list of dozen people, institutions and ideas that have turned India into a sectarian battleground. उन्होंने कहा जी भी ट्रंप उत्थे है और ये इन्ने बंदे हालां हुण तां डेड दी गिनती वध गई, इन्ने मारे जाना, लोकां नूं कुट-कुट के हैक करके गोली नाल उड़ाना, ये दस रहा है कि भाई किवें ये तबाही भारत दी हुई है। और उन्होंने कहा भी 12 जिहड़े बंदे ने वो उन्होंने और इंस्टीट्यूशन जिन्होंने तबाही की है, और ये लंबी डिटेल है। सो पहला उन्होंने शुरुआत की द अनहोली ट्रिनिटी ऑफ हिंदुत्व। हुण ट्रिनिटी ज़ाहिर है जो क्रिश्चियनिटी ट्रिनिटी की गल होंदी है तो फिर गॉड, सन ऑफ गॉड, होली घोस्ट, हिंदुओं दे विच शिव जी, विष्णु, ब्रह्मा, एक ने बनाई सृष्टि, एक चला रहा, एक तबाह करेगा। तो इत्थे जिहड़ी ट्रिनिटी है, द क्रेडो ऑफ मोदीज भारतीय जनता पार्टीज हिंदुत्व, a word that translates awkwardly as Hinduness. Its prime ideologues were V.D. Savarkar and M.S. Golwalkar. So ਜ਼ਾਹਰ ਹੈ ਕਿ ਵਿਨਾਇਕ ਸਾਵਰਕਰ ਔਰ ਗੋਲਵਲਕਰ ਨੇ ਇਹਨੂੰ ਜਨਮ ਦਿੱਤਾ ਇਸ ਵਿਚਾਰਧਾਰਾ ਨੂੰ। ਐਡਮਾਇਰਰਸ ਆਫ ਹਿਟਲਰ, ਇਹ ਉਹ ਨੇ ਜਿਹੜੇ ਹਿਟਲਰ ਨੂੰ ਐਡਮਾਇਰ ਕਰਦੇ ਸੀ। ਹੂ ਆਪਰੇਟਡ ਇਨ ਫਸਟ ਹਾਫ ਆਫ 20th ਸੈਂਚੁਰੀ, ਜਿਹੜੇ 20ਵੀਂ ਸਦੀ ਦੇ ਮੁੱਢਲੇ ਹਿੱਸੇ 'ਚ ਸੀ। And L.K. Advani, who became the most polished purveyor of religious intolerance in that country's last quarter। फिर उन्होंने इस सारे नूं कहा भी किवें अडवानी ने रथ यात्रा की और दूसरा किया, और हुण उसने कहा कि भी ये मोदी और अमित शाह जिहड़े ने वो ऑलरेडी जिहड़ी अडवानी दी ही लैगेसी है उसनूं जिहड़ा कि जिहदे चों फिर टीयरिंग डाउन ऑफ 16th सेंचुरी मॉस्क, बाबरी मॉस्क, और इस सारे दे नाल इस वेले पूरे अरूज दे उत्ते। दूसरा ये जिहड़े 12 डर्टी मैन उन्हें कहा जिन्हां ने देश नूं डिस्ट्रॉय कर दिता है। पहला ट्रिनिटी, उहदे च मोदी और अडवानी और अमित शाह, जिद्दां अडवानी नूं इररेलेवेंट कर दिता है, उहनूं उहदे कोलों भी नहीं, हत्थ भी नहीं मिलाउंदा उहदे नाल मोदी च। दूसरा इंदिरा गांधी, India's original elected autocrat Indira Gandhi ran her Congress party like a family fiefdom for most of her years as Prime Minister, grooming her younger son as a successor। फिर इन्हें इंदिरा गांधी का दिता कि किवें उन्हें एक उन्होंने जगीर समझ लिया, आप जिहड़ा वो डिक्टेटर के तौर पर बिहेव किया। संजय गांधी नूं ग्रूम किया, वो मर गया उहदे च प्लेन क्रैश। और फिर राजीव गांधी जिन्होंने कोई ABC नहीं सी आंदी सियासत दी, और लेड लो बाई डायनेस्टिसिज्म एंड लैकिंग ए क्लीयर आइडियोलॉजी बियॉन्ड ए mealy mouth form of warfare state, the party that led India to its independence is no match for Modi। नो कि भी वो इंदिरा गांधी ने देश नूं भी डिस्ट्रॉय किया, कांग्रेस नूं भी डिस्ट्रॉय किया, और अज जिहड़ा मोदी और दूजा खुल के खेड रहे हैं इसलिए कि कांग्रेस की कोई थां नहीं रही। वैसे अज जो असीं गल कर रहे हैं ईवन मध्य प्रदेश जिथे कमलनाथ की हुकूमत सी, 22 के करीब MLA नूं लैके सिंधिया जिहड़ा कि जिहदी दी दादी जिहड़ी है उन्हें विजय माता सिंधिया की सीगी, जिन्हें BJP भारतीय जनसंघ नूं पूरा खड़ा किया सी, अज वो छड्ड के और BJP ज्वाइन कर रहा, रिजाइन किया, उन्हें मिलिया मोदी अमित शाह नूं। सो ज़ाहिर है कि मध्य प्रदेश के भी कांग्रेस की हुकूमत जा रही है। सो इस पोलिटिको मिस्टर वरदराजन कहते हैं कि किवें इंदिरा गांधी ने मुल्क नूं भी और कांग्रेस नूं भी डिस्ट्रॉय किया है, नतीजे के तौर पर हिंदुत्वा वाली जी ट्रिनिटी अज उपर आई। द इंग्लिश स्पीकिंग एलीट, तीजा उन्होंने कहा इंडिया इज ए कंट्री वेयर इंग्लिश इज स्पोकन
fluently by a privileged few badly but functionally by an aspirational substratum and not at all by the most ਐਂਗਲੋਫੋਨ ਐਲੀਟ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਇਹ ਜਿਹੜੀ ਐਲੀਟ ਕਲਾਸ ਜਿਹੜੀ ਲੋਕਾਂ 'ਚ ਜਿਨ੍ਹਾਂ ਦੇ ਪੈਰ ਨਹੀਂ ਨੇ ਉਹ ਦਿੱਲੀ ਕਲੱਬ ਐਲੀਟ ਕਲੱਬ 'ਚ ਸੀ, ਔਰ ਕਿਉਂਕਿ ਲੋਕਾਂ ਨਾਲੋਂ ਟੁੱਟੇ ਔਰ ਇਵੈਂਚੁਅਲੀ ਜਿਹੜਾ ਹਿੰਦੂਤਵਾ ਦਾ ਸੌਦਾ ਹੈ ਉਹ ਇਸ ਟ੍ਰਿਨਿਟੀ ਦੇ ਉਹਨਾਂ ਕਾਮਨ ਇੰਡੀਅਨਸ ਨੂੰ ਵੇਚਿਆ ਜਿਨ੍ਹਾਂ ਦੇ ਨਾਲ ਉਸ ਐਲੀਟ ਦਾ ਕੋਈ ਸੰਬੰਧ ਨਹੀਂ ਸੀ। ਔਰ ਉਸ ਦਾ ਨਤੀਜਾ ਇਹ ਹੈ ਕਿ ਬੀਜੇਪੀ ਸਕੋਫਸ ਆਫ ਆਲਸੋ ਐਟ ਸੈਕੂਲਰਿਜ਼ਮ which it regards as a western construct unsuited to India, ਕਿਉਂਕਿ ਜਿਹੜੀ ਐਲੀਟ ਸੀ ਇਹ ਲੋਕਾਂ ਦੇ ਨਾਲ ਨਹੀਂ ਜੁੜੀ ਔਰ ਇਸ ਲਈ ਬੀਜੇਪੀ ਨੂੰ ਮੌਕਾ ਮਿਲਿਆ ਕਿ ਉਹਨਾਂ ਨੂੰ ਰਿਡੀਕਿਊਲ ਕਰਕੇ ਔਰ ਉਹਨਾਂ ਦਾ ਮਜ਼ਾਕ ਉਡਾ ਕੇ ਆਮ ਲੋਕਾਂ ਦੇ ਵਿੱਚ ਉਹਨਾਂ ਨੇ ਆਪਣਾ ਹਿੰਦੂਤਵਾ ਦਾ ਸੌਦਾ ਵੇਚਿਆ। ਫਿਰ ਇੱਕ ਜਿੱਥੇ ਉਹਨੇ ਟ੍ਰਿਨਿਟੀ ਦਾ ਜ਼ਿਕਰ ਕੀਤਾ ਜਿਹਦੇ 'ਚ ਪਹਿਲਾਂ ਗੋਲਵਲਕਰ ਦਾ ਵੀ ਔਰ ਸਾਵਰਕਰ ਦਾ ਵੀ ਔਰ ਮੋਦੀ ਦਾ ਵੀ, ਹੁਣ ਇਹਨਾਂ ਦੋਵਾਂ ਨੂੰ ਅੱਗੋਂ ਅਮਿਤ ਸ਼ਾਹ ਐਂਡ ਯੋਗੀ ਆਦਿੱਤਿਆਨਾਥ ਇਹਨਾਂ ਨੂੰ ਇੱਕ ਸੈਪਰੇਟ ਉਹਨੇ ਟਾਈਟਲ ਦਿੱਤਾ ਹੈ ਵਰਦਰਾਜਨ ਨੇ। ਉਹਨਾਂ ਨੇ ਕਿਹਾ these two men are the remorseless enforcers of Hindutva in India while Modi travels the globe packing Wembley Stadium and Madison Square Garden with adoring crowds of overseas Indians. Shah and Adityanath go about the ugly business of consolidating a majoritarian idea of India. ਉਹਨਾਂ ਨੇ ਕਿਹਾ ਜੀ ਮੋਦੀ ਬਾਹਰ ਸੌਦਾ ਵੇਚਦਾ ਵੱਡੀਆਂ ਵੱਡੀਆਂ ਭੀੜਾਂ 'ਚ ਹਾਊਡੀ ਮੋਡੀ ਔਰ ਮੈਡੀਸਨ ਸਕੇਅਰ ਔਰ ਦੂਜਾ ਇਹ ਜਿਹੜਾ ਡਰਟੀ ਕੰਮ ਹੈ ਮੁਸਲਮਾਨਾਂ ਨੂੰ ਮਾਰਨ ਦਾ ਔਰ ਕਿਸ ਕਿਸਮ ਦੀ ਨਫ਼ਰਤ ਦੀ ਆਈਡੀਓਲੋਜੀ ਉਹ ਅਮਿਤ ਸ਼ਾਹ ਤੇ ਆਦਿੱਤਿਆਨਾਥ ਕਰਦੇ ਨੇ। ਸੋ ਇਹ ਚੌਥਾ ਹੈਡਿੰਗ ਹੈ, ਅੱਗੇ ਲੰਬੀ ਲਿਖਤ ਹੈ ਕਿ ਕਿਵੇਂ ਇਹ ਜ਼ੁਲਮਾਂ ਦੀ ਕਹਾਣੀ ਨੂੰ ਅੱਗੇ ਤੋਰ ਰਹੇ ਨੇ ਆਦਿੱਤਿਆਨਾਥ ਔਰ ਯੋਗੀ। ਪੰਜਵਾਂ ਉਹਨਾਂ ਦਾ ਗॉडਮੈਨ ਐਂਡ ਸੂਡੋ ਸਾਇੰਸ, ਕਿ ਇਸ ਸਾਰੇ ਹਿੰਦੂਤਵਾ ਦੇ ਏਜੰਡੇ ਨੂੰ ਅੱਗੇ ਤੋਰਨ ਦੇ ਲਈ ਕਿਵੇਂ ਉਹਨਾਂ ਨੇ ਗॉडਮੈਨ ਕ੍ਰੀਏਟ ਕੀਤੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਰਾਮਦੇਵ ਦਾ ਫੋਟੋ ਵੀ ਉਹਦੀ ਦਿੱਤੀ ਹੈ। ਬਾਬਾ ਰਾਮਦੇਵ ਮੇਡ ਬਿਲੀਅਨਸ ਪੈਡਲਿੰਗ ਏ ਰੇਂਜ ਆਫ ਥੈਰੇਪਿਟਿਕ ਪ੍ਰੋਡਕਟਸ ਆਫ ਡੂਬੀਅਸ ਵੈਲਿਊਜ਼, ਕਿ ਜਿਹੜੀਆਂ ਕੋਈ ਕੰਮ ਨਹੀਂ ਕਰਦੀਆਂ ਵਿੱਚ ਹੀ ਜਾਂਦੇ ਨੇ, ਬਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਖੜੇ ਕੀਤੇ। ਸੋ ਉਹਦੇ 'ਚ ਖਾਸ ਤੌਰ 'ਤੇ ਰਾਮਦੇਵ ਦਾ, ਔਰ ਮੈਂ ਇਹਦੇ 'ਚ ਜੇ ਉਹ ਸਤਿਗੁਰੂ ਵਾਸੁਦੇਵਾ ਵੀ ਜੋੜਦੇ हैं, ਸ਼੍ਰੀ ਰਵੀ ਸ਼ੰਕਰ ਵੀ, ਇਹ ਸਾਰੇ RSS ਨੇ ਪ੍ਰਮੋਟ ਕਰਕੇ, ਕਿਉਂਕਿ ਉੱਥੇ ਕੋਈ ਇੱਕ ਸਕ੍ਰਿਪਚਰ ਕੋਈ ਇੱਕ ਮਜ਼ਹਬ ਤਾਂ ਹੈ ਨਹੀਂ ਉਹਨਾਂ ਦਾ। ਸੋ ਉਹ ਜਿਹੜਾ ਭਾਰਤ ਦਾ ਕਲਚਰ ਹੈ ਉਹ ਬਾਬਿਆਂ ਦੇ ਲਈ, ਬਾਬਾ ਡੰਮ ਦੇ ਲਈ ਉਹਨਾਂ ਨੇ ਜਿਉਂਦਾ ਰੱਖਿਆ ਔਰ ਬਾਬਾ ਡੰਮ ਨੇ ਉੱਥੇ ਹਿੰਦੂਤਵਾ ਖੜਾ ਕੀਤਾ। ਫਿਰ ਛੇਵਾਂ ਉਹਨਾਂ ਨੇ ਜਦੋਂ ਅਸੀਂ ਕਹਿੰਦੇ ਹਾਂ ਵੀ ਜੁਡੀਸ਼ਰੀ ਡਿਸਟਰੋਏ ਕੀਤੀ ਤਾਂ ਫਿਰ ਉਹਨਾਂ ਨੇ ਵਰਦਰਾਜਨ ਨੇ ਸਪੈਸੀਫਿਕਲੀ ਰੰਜਨ ਗੋਗੋਈ, ਜਿਸ ਬਾਰੇ ਮਾਰਕੰਡੇ ਨੇ ਵੀ ਕਿਹਾ ਕਿ ਜਿਹੜਾ ਜਸਟਿਸ ਮਾਰਕੰਡੇ ਸੁਪਰੀਮ ਕੋਰਟ ਦਾ, ਕਿ ਇਸ ਤੋਂ ਮਾੜਾ ਸੁਪਰੀਮ ਕੋਰਟ ਦਾ ਕੋਈ ਚੀਫ ਜਸਟਿਸ ਨਹੀਂ ਆਇਆ ਜਿਹਨੇ ਜੁਡੀਸ਼ਰੀ ਨੂੰ ਲਿਜਾ ਕੇ ਮੋਦੀ ਔਰ ਅਮਿਤ ਸ਼ਾਹ ਦੇ ਪੈਰਾਂ 'ਚ ਸੁੱਟ ਦਿੱਤਾ। ਔਰ ਇਹੀ ਗੱਲ ਰੰਜਨ ਗੋਗੋਈ ਇਜ਼ ਬਾਈ ਵਾਈਡ ਕੰਸੈਂਸਸ ਦਾ ਵਰਸਟ ਆਫ 47 ਚੀਫ ਜਸਟਿਸਿਸ ਟੂ ਹੈਵ ਸਰਵਡ ਇੰਡੀਆ ਸੁਪਰੀਮ ਕੋਰਟ ਸਿੰਸ ਇੰਡੀਪੈਂਡੈਂਸ। ਔਰ ਫਿਰ ਇਹਦੇ 'ਚ ਜ਼ਿਕਰ ਕੀਤਾ ਕਿ ਕਿਵੇਂ ਬਾਬਰੀ ਮਸਜਿਦ ਹਿੰਦੂ ਤਵੀਆਂ ਦੇ ਹਵਾਲੇ ਕਰਨਾ, ਔਰ ਇਸੇ ਤਰ੍ਹਾਂ ਜੇ ਕਸ਼ਮੀਰ ਨੂੰ ਜਿਹੜਾ ਉਹਨੇ ਆਰਟੀਕਲ 370 ਤੋੜਿਆ ਉਹਦਾ ਜ਼ਿਕਰ ਤੱਕ ਨਾ ਕਰਨਾ, ਔਰ ਇਸੇ ਤਰ੍ਹਾਂ ਹੈਬੀਅਸ ਕਾਰਪਸ ਜਿਹੜੀ ਹੁੰਦੀ ਸੀ ਉਹਨੂੰ ਡਿਸਟਰੋਏ ਕਰ ਦੇਣਾ। ਔਰ ਇਹ ਸਾਰਾ ਜਿਹੜਾ ਫਿਰ 7ਵਾਂ ਇਲੈਕਸ਼ਨ ਕਮਿਸ਼ਨ, ਬਿਲਕੁਲ 12 ਦੀ ਗੱਲ ਕਰ ਰਿਹਾ ਕਿ ਕਿਵੇਂ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਸ ਵੇਲੇ ਐਨ ਇੰਡੀਅਨ ਇਲੈਕਸ਼ਨ ਜਿਹੜਾ ਹੈ ਉਹ ਬਿਲਕੁਲ ਮੋਦੀ ਦਾ ਹੀ ਬਣ ਗਿਆ। ਐਨ ਆਟੋਨਮਸ ਬਾਡੀ ਚਾਰਜ ਵਿਦ ਓਵਰਸੀਇੰਗ ਇੰਡੀਆਜ਼ ਮੈਮੂਥ ਇਲੈਕਸ਼ਨਸ, ਦਾ ਇਲੈਕਸ਼ਨ ਕਮਿਸ਼ਨ until recently enjoyed a global reputation, but now that reputation now lies in tatters, with the commission having become like so many other Indian institutions a handmaiden of BJP। ਕਿ ਉਹ ਵੀ ਇਲੈਕਸ਼ਨ ਕਮਿਸ਼ਨ ਲਈ ਉਹਨਾਂ ਦੀ ਮਰਜ਼ੀ ਮੁਤਾਬਕ ਡੇਟਾਂ ਰੱਖੀਆਂ ਜਾਂਦੀਆਂ, ਕਿੰਨਾ ਆਇਆ ਕਿ ਭਾਈ ਇਹ ਜਿਹੜੀਆਂ EVM ਮਸ਼ੀਨਾਂ 'ਚ ਗੜਬੜੀ ਹੈ, ਕੋਈ ਉਹਦੇ ਤੇ ਇਨਵੈਸਟੀਗੇਸ਼ਨ ਨਹੀਂ। 8ਵਾਂ ਅਰਨਾਬ ਗੋਸਵਾਮੀ ਐਂਡ ਮੇਨ ਸਟ੍ਰੀਮ ਮੀਡੀਆ, ਜਦੋਂ ਗੋਦੀ ਮੀਡੀਆ ਦੀ ਗੱਲ ਹੁੰਦੀ ਹੈ, ਰਿਪਬਲਿਕ ਟੀਵੀ ਦਾ ਅਰਨਾਬ ਗੋਸਵਾਮੀ ਕਿਵੇਂ ਨਫ਼ਰਤ, ਔਰ ਅਸੀਂ ਜਿਵੇਂ ਕਿਹਾ ਸੀ ਕਿ ਇਸ ਵੇਲੇ ਭਾਰਤ ਦੇ 900 ਚੈਨਲ ਔਰ 1,45,000 ਤੋਂ ਜ਼ਿਆਦਾ ਪਬਲੀਕੇਸ਼ਨ ਜਿਹੜੀਆਂ ਨੇ ਉਹ ਹਿੰਦੂਤਵਾ ਦੇ ਗੁਣ ਗਾ ਰਹੀਆਂ। ਔਰ ਇਹਨੇ ਅਰਨਾਬ ਗੋਸਵਾਮੀ ਦੀ ਪਿਕਚਰ ਦੇ ਕੇ ਕਿਹਾ ਟੀਵੀ ਐਂਕਰ ਹੂ ਹੈਜ਼ ਪੋਇਜ਼ਨਡ ਪੋਲੀਟੀਕਲ ਡਿਬੇਟ ਇਨ ਇੰਡੀਆ, ਕਿ ਉਹਨੇ ਜ਼ਹਿਰ ਭਰ ਦਿੱਤਾ ਹੈ ਸਾਰੇ ਪਾਸੇ ਔਰ ਉਹੀ ਵੇਚਿਆ ਜਾਂਦਾ ਹੈ। 9ਵਾਂ ਸਵਪਨ ਦਾਸ ਗੁਪਤਾ, ਇਹਦੇ ਬਾਰੇ ਮੈਂ ਵੀ ਨਹੀਂ ਸੀ ਜਾਣਦਾ, ਪਰ ਉਹਨਾਂ ਦਾ ਇਹ ਕਹਿਣਾ ਹੈ
ਕਿ ਇਹ ਉਹ ਬੰਗਾਲੀ ਮੂਲ ਦਾ ਜਿਹੜਾ ਸਫਿਸਟੀਕੇਟ ਹੈ, ਅੰਗਰੇਜ਼ੀ ਸੋਹਣੀ ਬੋਲਦਾ ਹੈ, ਔਰ ਇਸ ਨੂੰ ਇਹ ਸ਼ਰਫ ਹਾਸਲ ਹੈ ਕਿ ਕਿਵੇਂ ਉਹ ਝੂਠ ਨੂੰ ਸੱਚ ਦੇ ਵਿੱਚ ਪਰੋ ਸਕਦਾ ਹੈ। ਔਰ ਇੰਟੈਲੈਕਚੁਅਲ ਹਲਕਿਆਂ ਦੇ ਵਿੱਚ ਸਵਪਨ ਦਾਸ ਗੁਪਤਾ ਜਿਹੜਾ ਹੈ ਉਹ ਬੀਜੇਪੀ ਦਾ ਹਿੰਦੂਤਵਾ ਦਾ ਸੌਦਾ ਵੇਚ ਰਿਹਾ। ਫਿਰ 10ਵਾਂ ਬਿਪਨ ਰਾਵਤ ਜ਼ਾਹਰ ਹੈ ਫੌਜ ਦਾ ਚੀਫ, ਜਿਹਨੇ ਪੂਰੀ ਫੌਜ 'ਚ ਹੁੰਦਿਆਂ ਵੀ ਸਿਆਸੀ ਤਕਰੀਰਾਂ ਕੀਤੀਆਂ, ਸਿਆਸੀ ਲਾਈਨ ਲਈ ਕਸ਼ਮੀਰ ਦਾ ਫੈਸਲਾ ਵੀ। ਔਰ ਬਿਪਨ ਰਾਵਤ ਨੇ ਅੱਗੋਂ ਜਿਹੜਾ ਹੁਣ ਨਾਰਵਾਣੇ ਬਣਾਇਆ ਜਨਰਲ, ਉਹ ਵੀ ਉਹਦਾ ਬੰਦਾ ਉੱਤਰਾਖੰਡ ਦਾ। ਔਰ ਬਿਪਨ ਰਾਵਤ ਅਜੀਤ ਡੋਵਲ ਦਾ ਬੰਦਾ। ਔਰ ਇਸ ਦੇ ਉੱਤੇ ਬਿਪਨ ਰਾਵਤ ਫਾਰਮਰ ਇੰਡੀਅਨ ਆਰਮੀ ਚੀਫ ਵਾਜ਼ ਰੀਸੈਂਟਲੀ ਅਪਾਇੰਟਡ ਇੰਡੀਆਜ਼ ਫਸਟ ਚੀਫ ਆਫ ਡਿਫੈਂਸ ਸਟਾਫ। ਉਹਨਾਂ ਨੇ ਕਿਹਾ ਕਿ ਵੀ ਇਹਨੇ ਡੀ ਰੈਡੀਕਲਾਈਜੇਸ਼ਨ ਕੈਂਪ ਵਰਗੇ ਔਰ ਦੂਜੇ ਕਨਸੈਪਟ ਦਿੱਤੇ ਨੇ, ਸੋ ਇਹਨੂੰ ਵੀ ਮੇਨ ਦੇ ਵਿੱਚ ਉਹਨਾਂ ਨੇ ਰੱਖਿਆ ਜਿਹਨੇ ਡਿਸਟਰੋਏ ਕੀਤਾ। ਔਰ ਚੰਗੀ ਗੱਲ ਇਹ ਹੈ ਵੀ ਅਜੇ ਤੱਕ ਸਾਡੇ ਵੀ ਬਹੁਤਿਆਂ ਨੂੰ ਸ਼ਾਇਦ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਸਮਝ ਨਹੀਂ, ਪਰ ਜਿਨ੍ਹਾਂ ਨੇ ਇੰਡੀਆ ਔਰ ਡੈਮੋਕ੍ਰੇਸੀ ਨੂੰ ਰੂਇਨ ਕੀਤਾ ਹੈ, 11ਵਾਂ ਨੰਬਰ ਅਰਵਿੰਦ ਕੇਜਰੀਵਾਲ ਇਸ ਪੋਲੀਟਿਕੋ ਦਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਭਾਵੇਂ ਇਹ ਕਈਆਂ ਨੂੰ ਇਹਦੇ ਤੇ ਹੋਪ ਸੀ, ਪਰ ਜਿਸ ਤਰੀਕੇ ਦੇ ਨਾਲ ਜਿਹੜਾ ਇਹ ਆਲਟਰਨੇਟਿਵ ਬਣ ਗਿਆ ਉਸ ਆਫਟਰ ਆਲ ਹਿਸ ਸੀਮਿੰਗਲੀ ਲਿਬਰਲ ਆਮ ਆਦਮੀ ਪਾਰਟੀ defeated BJP, and yet he has shown himself to be just as capable of heavy-handed suppression of free speech as the party of the Prime Minister। ਕਿ ਵੀ ਜਿਵੇਂ ਕਨਈਆ ਕੁਮਾਰ ਦੇ ਖਿਲਾਫ ਕੇਸ ਚਲਾਉਣ ਦਾ ਇਹਨੇ ਓਕੇ ਕੀਤਾ ਔਰ ਇਹ ਦੱਸ ਰਿਹਾ ਕਿ ਵੀ ਇਹ ਕਿਵੇਂ ਇਹਨੇ ਯੂ ਟਰਨ ਮਾਰਿਆ। ਔਰ ਇਹ ਉਹੀ ਹੈ ਜਿਸ ਕਨਈਆ ਕੁਮਾਰ ਦੀ ਸਪੀਚ ਨੂੰ ਇਹਨੇ ਬ੍ਰਿਲੀਅੰਟ ਔਰ ਕਲੈਰਿਟੀ ਆਫ ਥਾਟ ਕਿਹਾ ਸੀ। ਸੋ ਇਹ ਵੀ ਉਹ ਉਹਨਾਂ 'ਚ ਸ਼ਾਮਲ ਹੋ ਗਿਆ ਜਿਹੜਾ ਇੰਡੀਆ ਨੂੰ ਡਿਸਟਰੋਇਰ। 12ਵਾਂ ਉਹਨੇ ਕਿਹਾ ਟ੍ਰੋਲਸ ਜ਼ਾਹਰ ਹੈ ਕਿ ਵੀ ਤੁਸੀਂ ਇੱਕ ਸਟੇਟਮੈਂਟ ਪੋਸਟ ਕਰੋ ਤੇ ਫਿਰ ਤੁਹਾਡੇ ਪਿੱਛੇ ਕਿਵੇਂ ਉਹਨਾਂ ਨੇ ਜਿਹੜੀ IT ਸੈਕਟਰ ਦੀ ਟੀਮ ਖੜੀ ਕੀਤੀ ਹੋਈ ਹੈ। India's politics is conducted not in parliament but on Twitters and WhatsApp, where the BJP trolls, vilify journalists, political opponents and anyone in whom they detect a whiff of secularism। ਕਿ ਉਹਦੇ ਪਿੱਛੇ ਪੈ ਜਾਂਦੇ ਨੇ, ਜਿਹਨੂੰ WhatsApp ਯੂਨੀਵਰਸਿਟੀ ਰਵੀਸ਼ ਕੁਮਾਰ ਕਹਿੰਦੇ ਕਿ ਵੀ ਇਹ ਜਿਹੜਾ ਉਹਨੇ ਕਿਹਾ ਕਿ ਵੀ ਇਹ ਹੁਣ ਜਿਹੜਾ ਇਸ ਆਰਟੀਕਲ ਦਾ ਆਥਰ ਹੈ ਉਹਦੇ ਨਾਲ ਵੀ ਇਵੇਂ ਹੋਏਗਾ। As Shashi Tharoor, a prominent and combative Congress Party MP, wrote in a recent column, India's social media serves as a recycler of prejudice. Recycle karda hai prejudice nu. Social media, he said, reinforce people's worst beliefs by exposing them to prejudices they might not have dared to express in the past, but that now no longer seem rare and disreputable। ਕਿ ਕਿਵੇਂ ਜਿਹੜਾ ਉਹ ਸੋਸ਼ਲ ਮੀਡੀਆ ਇਸ ਵੇਲੇ ਜਿਸ ਦੇ ਉੱਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਇਹ ਟ੍ਰੋਲਿੰਗ ਦਾ ਸਿਰਾ ਬਣਿਆ ਹੋਇਆ। ਸੋ ਅਸੀਂ ਇੱਥੇ ਹੀ ਇਸ ਨੂੰ ਕਲੋਜ਼ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।